ਗਾਣੇ ਦੇ ਵਿੱਚ ਸਪੱਟਾ ਸਿਰ ਤੇ ਲੈਣ ਦਾ ਕੀ ਬਣਦਾ? ਮੈਕਸੀ ਤਾਂ ਭੇਜਿਆ ਚੂੜੀਆਂ ਪਾਉਣ ਦਾ। ਭਾਵੇਂ ਲੱਖ ਦਲੀਲਾਂ ਗੱਜਣ ਮੈਂ ਨਹੀਂ ਮੰਨਦਾ, ਹੋਵੇ ਸੱਪ ਤੇ ਹੋਵੇ ਸੱਜਣ ਮੈਂ ਨਹੀਂ ਮੰਨਦਾ। ਉਹ ਭੁੱਖਿਆਂ ਕੋਲੋਂ ਖੋ ਕੇ ਰਜਿਆ ਹੋਇਆ ਏ, ਉਹਦੇ ਦਰ ਤੋਂ ਭੁੱਖੇ ਰੱਜਣ ਮੈਂ ਨਹੀਂ ਮੰਨਦਾ। अस्सलाम वालेकुम। अच्छा जी, ਲੋਕਾਂ ਨੂੰ ਹਸਾਉਣ ਵਾਲੇ ਅੱਜ ਫੈਸਲਾਬਾਦ ਦੇ ਵਿੱਚ ਸਰਾਪਾ ਇhtਜਾਜ ਨੇ ਡੀਸੀ ਦਫ਼ਤਰ ਦੇ ਵਿੱਚ ਸਵੇਰ ਆਪਣਾ ਇhtਜਾਜ ਰਿਕਾਰਡ ਕਰਨ ਵਾਸਤੇ ਤੇ ਉਹਨਾਂ ਦੇ ਨਾਲ ਮਿਲਣ ਵਾਸਤੇ ਆਏ ਆ। ਇਹਨਾਂ ਨੂੰ ਪੁੱਛਦੇ ਆ ਕਿ ਹੋਇਆ ਕੀ ਆ, ਕਿਉਂ ਇਹ ਨੌਬਤ ਆ ਗਈ ਕਿ ਤੁਸੀਂ ਜਨਾਬੇ ਅਲੀ ਇhtਜਾਜ ਤੇ ਮਜਬੂਰ ਹੋ ਗਏ। अस्सलाम वालेकुम ਜੀ ਵਾਲੇਕੁਮ ਸਲਾਮ। ਮੈਡਮ, ਇਹ ਦੱਸੋ ਕਿ ਕੀ ਹੋਇਆ ਵਾ ਕਿ ਤੁਸੀਂ ਡਾਂਸ ਕਰਦੇ ਕਰਦੇ ਇੱਥੇ ਪਹੁੰਚ ਗਏ ਹੋ? ਜੀ ਮੈਡਮ ਉਸਮਾ ਬਖਾੜੀ ਨੇ ਜੋ ਕੰਮ ਕੀਤਾ ਹੈ ਬਹੁਤ ਅੱਛਾ ਕੀਤਾ ਹੈ। ਫੈਮਲੀਆਂ ਦੇਖਣੀਆਂ ਚਾਹੀਦੀਆਂ ਸੀ, ਫੈਮਲੀਆਂ ਆਉਣੀਆਂ ਚਾਹੀਦੀਆਂ ਸੀ, ਲੇਕਿਨ ਮੇਰੇ ਨਾਲ ਸਿਰਫ ਜ਼ਿਆਦਤੀ ਹੋ ਰਹੀ ਹੈ ਕਿ ਮੈਨੂੰ 15 ਸਾਲ ਹੋ ਗਏ, 15-16 ਸਾਲ ਹੋ ਗਏ ਮੈਨੂੰ ਫੈਸਲਾਬਾਦ 'ਚ ਕੰਮ ਕਰਦੀ ਨੂੰ। ਮੈਨੂੰ ਅੱਜ ਤੱਕ ਕਦੀ ਲੈਟਰ ਨਹੀਂ ਆਇਆ, ਵਾਰਨਿੰਗ, ਕਦੀ ਮੈਂ ਬੈਨ ਨਹੀਂ ਹੋਈ ਕਿਉਂਕਿ ਮੈਂ ਅੱਛਾ ਕੰਮ ਕੀਤਾ ਹੈ। ਮੈਡਮ ਉਸਮਾ ਬਖਾੜੀ ਨੇ ਹੁਣ ਦਿਖਾਇਆ, ਦੱਸਿਆ ਕਿ ਜੀ ਮੈਡਮ ਨੂਰਜਹਾਨ ਦੇ ਗਾਣੇ ਅੱਛੇ ਗਾਣੇ ਹੋਣੇ ਚਾਹੀਦੇ ਨੇ, ਗਜ਼ਲਾਂ ਹੋਣੀ ਚਾਹੀਦੀਆਂ ਨੇ। ਮੈਂ ਅੱਜ ਤੋਂ 15 ਸਾਲ ਪਹਿਲੇ ਦੀ ਕਰ ਰਹੀ ਹਾਂ। ਮੇਰਾ ਕੋਈ ਐਸੀ ਗੱਲ ਨਹੀਂ, ਕੋਈ ਬਾਤ ਨਹੀਂ ਹੈ। ਇਮਰਾਨ ਸਾਹਿਬ ਜਿਹੜੇ ਨੇ ਡਿਪਟੀ ਡਾਇਰੈਕਟਰ ਸਾਹਿਬ ਆਰਟ ਕੌਂਸਲ ਦੇ, ਉਹ ਪਰਸਨਲ ਹੋ ਕੇ ਮੈਨੂੰ ਤੰਗ ਕਰ ਰਹੇ ਨੇ ਫੁੱਲ ਟਾਈਮ, ਸਿਰਫ ਮੈਨੂੰ ਲੈਟਰ ਭੇਜ ਰਹੇ ਨੇ। ਉਹ ਕਹਿੰਦੇ ਮੈਂ ਤੈਨੂੰ ਬੈਨ ਕਰਨਾ, ਔਰ ਪਤਾ ਨਹੀਂ ਉਹਨੇ ਮੇਰੇ ਕੋਲ ਕੀ ਕੱਢਣਾ ਚਾਹੁੰਦੇ ਨੇ। ਮੈਨੂੰ ਪਰਸਨਲ ਕਹਿ ਰਹੇ ਸੀ ਕਿ ਪਰਸਨਲ ਆ ਕੇ ਮਿਲ। ਮੈਂ ਗਈ ਹਾਂ, ਮੈਂ ਝੂਠ ਨਹੀਂ ਬੋਲਦੀ, ਮੈਂ ਗਈ ਹਾਂ ਉੱਥੇ। ਉਹਨਾਂ ਨੇ ਮੈਨੂੰ ਚਾਹ ਚੁ ਪਿਆਈ ਹੈ, ਕਹਿੰਦੇ ਕੋਈ ਗੱਲ ਨਹੀਂ ਤੂੰ ਜਾ। ਮੈਂ ਕਿਹਾ ਸਰ ਜੀ ਕੋਈ ਮੈਨੂੰ ਲੈਟਰ ਸਾਈਨ ਕਰਵਾਉਣਾ ਤਾਂ ਕਰਵਾ ਲਓ। ਮੈਂ ਹੁਣ ਆ ਗਈ ਹਾਂ ਧੁੱਪੇ, 8 ਵਜੇ ਦੀ ਗਈ ਤੇ ਮੈਨੂੰ 10 ਵਜੇ ਉਹਨਾਂ ਨੇ ਘੱਲਿਆ। ਘੰਟਾ ਡੇਢ ਘੰਟਾ ਮੈਂ ਬੈਠੀ ਰਹੀ ਹਾਂ ਉੱਥੇ। 2 ਘੰਟੇ ਉਹਦੇ ਕੋਲ ਹੀ ਆਰਟ ਕੌਂਸਲ ਦੇ ਵਿੱਚ ਮੈਂ ਬੈਠੀ ਨਹੀਂ, ਉੱਥੇ ਮੇਰਾ ਕਾਰਡ ਵੀ ਪਿਆ ਹੋਏਗਾ। ਉਹਨਾਂ ਨੇ ਹੱਥ ਜੋੜ ਕੇ ਕਿਹਾ ਸੋਨਮ ਤੂੰ ਚੱਲ ਜਾ, ਤੇਰੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੈਨੂੰ ਕੋਈ ਲੈਟਰ ਨਹੀਂ। ਮੈਂ ਕਿਹਾ ਸਰ ਜੀ ਕੋਈ ਲੈਟਰ ਹੈਗਾ ਮੈਂ ਦੱਸ ਦਿਓ, ਤੁਸੀਂ ਮੈਨੂੰ ਪਰਸਨਲ ਕਿਹਾ ਸੀ। ਮੈਂ ਆ ਗਈ ਹਾਂ, ਉਹਨਾਂ ਨੇ ਮੈਨੂੰ ਚਾਹ ਪਿਆਈ, ਨਹੀਂ ਗੱਲ ਮੈਂ ਫਿਰ ਈਜ਼ੀ ਹੋ ਗਈ। ਮੈਂ ਕਿਹਾ ਸ਼ਾਇਦ ਗਲਤ ਫਹਿਮੀ, ਕੋਈ ਗੱਲ ਨਹੀਂ ਹੈ। ਕੱਲ ਮੈਂ ਡਰਾਮਾ ਗਾਣੀ ਹੈ, ਕੱਲ ਫਿਰ ਅਫਸਰ ਆ ਗਿਆ ਜੀ ਤੁਸੀਂ ਆਪਣਾ ਕਹਿੰਦੇ ਨੇ ਬਿਆਨ ਲਿਖ ਕੇ ਦਿਓ ਮਾਫੀਨਾਮਾ। ਮੈਂ ਕਿਹਾ ਮੈਂ ਕਿਸ ਚੀਜ਼ ਦਾ ਮਾਫੀਨਾਮਾ ਲਿਖ ਕੇ ਦੇਵਾਂ, ਕਿਸ ਚੀਜ਼ ਦਾ ਮਾਫੀਨਾਮਾ? ਮੈਨੂੰ 5 ਲੈਟਰ ਆ ਚੁੱਕੇ ਨੇ ਹੁਣ ਤੱਕ, ਕੀ ਦੁਪੱਟਾ ਸਿਰ ਤੇ ਨਹੀਂ ਲਿੱਤਾ? ਉਹ ਗਾਣੇ ਦੇ ਵਿੱਚ ਦੁਪੱਟਾ ਸਿਰ ਤੇ ਲੈਣ ਦਾ ਕੀ ਬਣਦਾ ਯਾਰ? ਅਸੀਂ ਡਾਂਸ ਕਰਨ ਦੇ ਆ। ਜਿਹੜਾ ਲੈਟਰ ਆਇਆ ਵਾ ਉਹਦੇ ਉੱਤੇ ਕੀ ਲਿਖਿਆ? ਦੁਪੱਟਾ ਸਿਰ ਤੇ ਲੈ ਕੇ ਡਾਂਸ ਕਰੋ। ਸਿਰ ਤੇ ਲੈ ਕੇ ਮੈਨੂੰ ਹੈ ਜੀ, ਸਿਰ ਤੇ ਦੁਪੱਟਾ ਲੈ ਕੇ ਡਾਂਸ ਕਰਨਾ। ਠੀਕ ਹੈ, ਤੂੰ ਦੁਪੱਟਾ ਲਿੱਤਾ, ਮੈਂ ਨਹੀਂ ਲਿੱਤਾ। ਮੈਂ ਸਿਰ ਤੇ ਮੈਂ ਕਿਉਂ ਲਵਾਂ ਵਜ੍ਹਾ? ਮੈਂ ਦੁਪੱਟਾ ਫੜਿਆ ਵੀ ਨਹੀਂ ਕਿਉਂਕਿ ਮੈਂ ਜਿਹੜਾ ਨੱਚਣ ਦੀ ਹਾਂ, ਮੈਂ ਦੁਪੱਟਾ ਲੈ ਕੇ ਕਰਨਾ। ਉਸ ਤੋਂ ਬਾਅਦ ਜੀ ਦੂਸਰਾ ਮੈਨੂੰ ਮੈਕਸੀ ਦਾ ਭੇਜ ਛੜਿਆ ਕਿ ਤੂੰ ਮੈਕਸੀ ਹਜੇ ਤੱਕ ਵੇਖੀ ਵੀ ਉਹਨਾਂ ਨੇ, ਮੈਕਸੀ ਦਾ ਭੇਜਿਆ। ਔਰ ਤੀਸਰਾ ਜਿਹੜਾ ਚੂੜੀਆਂ ਪਾਉਣ ਦਾ ਤੇ ਚੜਾਉਣ ਦਾ ਤੇ ਪਾਉਣ ਦਾ, ਇੱਕ ਗੱਲ ਪੰਜਾਬੀ ਦਾ ਲਫ਼ਜ਼ ਹੈ ਨਾ, ਉਹਦੇ ਵਿੱਚ ਜ਼ੂਮ ਐਨੀ ਗੱਲ ਦੇ ਵਿੱਚ ਕਹਿ ਲਓ ਕਿ ਤੁਸੀਂ ਕੋਈ ਕਹਿੰਦੇ ਇਹ ਤੂੰ ਚੂੜੀਆਂ ਪਾਉਣ ਦਾ ਕੀ ਕਿਹਾ? ਮੈਂ ਕਿਹਾ ਚੂੜੀਆਂ ਨੂੰ ਕੀ ਕਹਿਣਾ ਫਿਰ? ਮੈਨੂੰ ਚੂੜੀਆਂ ਦਾ ਕਹਿਣਾ ਕੀ ਹੈ? ਹੁਣ ਜਦੋਂ ਤੁਸੀਂ ਦੁਕਾਨ ਤੇ ਜਾਈਦਾ ਕਿ ਚੂੜੀਆਂ ਚੜਾ ਦਿਓ ਜਾਂ ਚੂੜੀਆਂ ਪਾ ਦਿਓ, ਇੱਕੋ ਹੀ ਗੱਲ ਆ। ਚੂੜੀਆਂ ਹੁਣ ਅੱਛਾ ਚੂੜੀਆਂ ਪਾਣ ਦਾ ਰੌਲਾ ਬਣ ਗਿਆ। ਹਾਂ ਇਹ ਜੀ ਪੈ ਗਿਆ ਜੀ ਮੇਰੇ ਤੇ, ਕਿਉਂਕਿ ਗੱਲ ਹੀ ਨਾ ਲੱਭੜੀ। ਉਹ ਮੈਂ ਕਿਹਾ ਮੇਰੇ ਕੋਈ ਗਾਣੇ ਦੇ ਵੜਗੜ ਦਾ ਕੱਢ ਕੇ ਦਿਓ, ਮੈਂ ਪਬਲਿਕ ਨਾਲ ਮੀਟ ਹੋ ਰਹੀ ਹਾਂ, ਮੇਰਾ ਕੱਢ ਕੇ ਦਿਓ। ਮੈਂ ਕੁਝ ਵੜਗੜ ਕਰ ਰਹੀ ਹਾਂ, ਮੈਨੂੰ ਕੱਢ ਕੇ ਦਿਓ। ਮੈਂ ਕੋਈ ਵੜਗੜ ਬੋਲ ਰਹੀ ਹਾਂ, ਮੇਰੀ ਵੀਡੀਓ ਕੱਢ ਕੇ ਦਿਓ, ਮੈਂ ਤਾਂ ਕਿ ਤਾਹਯਾਤੀ ਵਸੇ ਬੈਨ ਹੋਣ ਤੇ ਆ। ਤੁਸੀਂ ਇਹ ਕਹਿ ਸਕਦੇ ਹੋ ਕਿ ਸਿਰਫ ਤੁਹਾਡੀ ਵਜ੍ਹਾ ਤੋਂ ਹੁਣ ਸਾਰਾ ਸਟੇਟਸ ਜਿਹੜਾ ਉਹ ਸੀਲ ਹੋਇਆ ਵਾ। ਇਹ ਸਾਰਾ ਫੋਕਸ ਤੁਸੀਂ ਹੋ ਤੇ ਕਿ ਹੋਰ ਵੀ ਕੋਈ ਹੈ? ਨਹੀਂ, ਮੇਰੀ ਵਜ੍ਹਾ ਤੋਂ, ਉਹ ਮੇਰੀ ਜ਼ਿੱਦ ਨਾਲ ਹੈ। ਤੁਹਾਡੀ ਜ਼ਿੱਦ ਹੀ ਹੋ ਗਈ ਨਾ। ਹਾਂ, ਮੇਰੀ ਜ਼ਿੱਦ ਤਾਂ ਪੂਰੀ ਹੈ ਕਿ ਕਹਿੰਦੇ ਕਿਸੇ ਤਰੀਕੇ ਨਾਲ ਸੋਨਮ ਨੂੰ ਬੈਨ ਕਰੀਏ। ਔਰ ਅੱਲਾ ਦੀ ਜ਼ਾਤ ਤੇ ਦੇਖਣ ਵਾਲੀ ਹੈ, ਮੈਂ ਝੂਠ ਤੇ ਨਹੀਂ ਹੈਗੀ। ਮੈਨੂੰ ਜਿੱਥੇ ਵੀ ਜਾਣਾ ਪਏਗਾ ਮੈਂ ਜਾਵਾਂਗੀ, ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਵੀ ਕਿਸਮ ਦੀ, ਕਿਉਂਕਿ ਮੈਂ ਕਾਣੀ ਨਹੀਂ ਆ। ਮੇਰੇ ਬਾਕੀ ਫਨਕਾਰਾਂ ਜਿਹਨਾਂ ਨੇ ਕੁਝ ਕੀਤਾ ਹੋਏਗਾ ਗੱਲ ਹੋਣਗੀਆਂ, ਉਹਨਾਂ ਨੂੰ ਕਹਾਣੀਆਂ ਹੋਣਗੀਆਂ, ਉਹ ਟੈਨਸ਼ਨ 'ਚ ਹੋਣਗੇ, ਲੇਕਿਨ ਮੈਂ ਨਹੀਂ ਆ। ਤੁਹਾਡੀ ਕੋਈ ਵੀਡੀਓ ਵੀ ਲਈ ਫਿਰ ਤਾਂ ਇਮਰਾਨ ਦਾ ਜਿਹੜਾ ਕੋਈ ਡਾਇਰੈਕਟਰ ਹੈਗਾ? ਕੋਈ ਵੀਡੀਓ ਨਹੀਂ ਹੈ ਮੇਰੀ, ਕਿਸੇ ਕਿਸਮ ਦੀ ਕੋਈ ਵੀਡੀਓ ਹੋਵੇ ਮੈਂ ਤਾਹਯਾਤੀ ਵਾਸਤੇ ਬੈਨ ਹੋਣ ਨੂੰ ਤਿਆਰ ਹਾਂ। ਜਿੱਥੇ ਮਰਜ਼ੀ ਮੈਨੂੰ ਉਸਮਾ ਬਖਾੜੀ ਮੈਡਮ ਬੁਲਾ ਸਕਦੀ ਹੈ, ਮੈਂ ਜਾਵਾਂਗੀ, ਲੇਕਿਨ ਮੇਰੇ ਨਾਲ ਨਾ ਇਨਸਾਫੀ ਹੋਏਗੀ ਤੇ ਮੈਂ ਉਸ ਹੱਦ ਤੱਕ ਜਾਵਾਂਗੀ ਜਿਸ ਹੱਦ ਤੱਕ ਮੈਨੂੰ ਬਣੇਗਾ। ਮੈਂ ਇੱਥੇ ਭੁੱਖ ਹੜਤਾਲ ਵੀ ਕਰਾਂਗੀ, ਮੈਂ ਇੱਥੇ ਜੋ ਮੇਰੇ ਕੋਲ ਹੋ ਸकेगा ਮੈਂ ਕਰਾਂਗੀ, ਲੇਕਿਨ ਮੇਰੇ ਨਾਲ ਜ਼ਿਆਦਤੀ ਹੋ ਰਹੀ ਹੈ ਕਿ ਸਿਰਫ ਮੇਰੇ ਨਾਲ। ਹੋਰ ਉਹਨੂੰ ਕੋਈ ਲੱਭਦਾ ਨਹੀਂ ਪਿਆ, ਉਹਨੂੰ ਆਰਟ ਦੇ ਬਾਰੇ 'ਚ ਪਤਾ ਹੀ ਨਹੀਂ ਹੈ ਕਿ ਆਰਟ ਕੀ ਹੈ। ਜਿਸ ਬੰਦੇ ਨੂੰ ਆਰਟ ਦੇ ਬਾਰੇ 'ਚ ਪਤਾ ਹੀ ਨਹੀਂ ਹੈ ਤੇ ਉਸ ਬੰਦੇ ਨੂੰ ਕੀ ਅਸੀਂ ਕੀ ਬਹਿਸ ਕਰੀਏ? ਉਹ ਹੁੰਦਾ ਇਸ ਤਰ੍ਹਾਂ ਜੀ ਕਿ ਭਾਵੇਂ ਲੱਖ ਦਲੀਲਾਂ ਗੱਜਣ ਮੈਂ ਨਹੀਂ ਮੰਨਦਾ, ਹੋਵੇ ਸੱਪ ਤੇ ਹੋਵੇ ਸੱਜਣ ਮੈਂ ਨਹੀਂ ਮੰਨਦਾ। ਉਹ ਭੁੱਖਿਆਂ ਕੋਲੋਂ ਖੋ ਕੇ ਰਜਿਆ ਹੋਇਆ ਏ, ਉਹਦੇ ਦਰ ਤੋਂ ਭੁੱਖੇ ਰੱਜਣ ਮੈਂ ਨਹੀਂ ਮੰਨਦਾ। ਸੋ ਗੱਲ ਕਰਨ ਦਾ ਮਕਸਦ ਇਹ ਆ ਕਿ ਫਨਕਾਰ ਮੁਲਕ ਦੇ ਸਫੀਰ ਹੁੰਦੇ ਆ, ਫਨਕਾਰ ਫਕੀਰ ਹੁੰਦਾ ਹੈ। ਫਕੀਰ ਜਿਹੜੇ ਆ ਇਹ ਰੱਬ ਦੇ ਬਣਾਏ ਹੋਏ ਬਸ਼ਿੰਦੇ ਆ। ਬਜਾਏ ਇਹਨਾਂ ਨਾਲ ਪਿਆਰ ਕਰਨ ਦੇ, ਇਹਨਾਂ ਨੂੰ ਨਫ਼ਰਤ ਦੇ ਕਟਹਿਰੇ 'ਚ ਲਿਆ ਕੇ ਖੜਾ ਕਰ ਦੇਣਾ, ਇਹ ਕੋਈ ਇਨਸਾਨੀਅਤ ਨਹੀਂ ਹੈ। ਕਹਿੰਦੇ ਕੀ ਹੈ, ਕਿਉਂ ਜਾ ਕੇ ਰੋਜ਼ ਦਿਹਾੜੀ ਸੀਲ ਕਰ ਦਿੰਦੇ ਆ? ਮਤਲਬ ਕਿ ਤੁਹਾਨੂੰ ਕੀ ਕਹਿੰਦੇ ਆ ਕਿ ਤੁਸੀਂ ਇਹ ਕੀ ਕਰੋ ਤੇ ਤੁਸੀਂ ਠੀਕ ਚੱਲੋਗੇ, ਅਦਰਵਾਈਜ਼ ਸੀਲ ਹੀ ਰਹਿਣੇ ਆ? ਆਪਣੀ ਅਥਾਰਟੀ ਦਾ ਗਲਤ ਇਸਤੇਮਾਲ ਹੋ ਰਿਹਾ। ਖੁਦਾ ਸ਼ਾਹਿਦਾ, ਮੈਂ ਆਪਣੇ ਕੰਮ ਨੂੰ ਇਬਾਦਤ ਸਮਝ ਕੇ ਕਰ ਰਿਹਾ। ਇਸ ਦੇ ਬਾਵਜੂਦ ਅਸੀਂ ਜਦੋਂ ਸਟੇਜ ਤੇ ਜਾਈਦਾ ਅੰਦਰੋਂ ਮਰੇ ਹੋਈਦਾ ਕਿ ਪਤਾ ਨਹੀਂ ਹੁਣ ਕੀ ਹੋ ਜਾਣਾ। ਆਪਣੇ ਮੁਲਕ 'ਚ ਰਹਿ ਕੇ, ਆਪਣੇ ਘਰ 'ਚ ਰਹਿ ਕੇ ਵੀ ਅਸੀਂ ਬਾਹਿਫਾਜ਼ਤ ਨਹੀਂ ਆ।
ਨਹੀਂ ਜ਼ਿਆਦਾ ਐਲੀਗੇਸ਼ਨ ਲਾਉਂਦੇ ਕੀ ਪਏ ਆ, ਤੁਸੀਂ ਉਹ ਐਲੀਗੇਸ਼ਨ ਕਲੀਅਰ ਕਰ ਦਿਓ ਨਾ ਕਿ ਕੀ ਕਹਿੰਦੇ, ਤੁਸੀਂ ਕੀ ਕਰੋ ਤੇ ਚੱਲਦਾ ਰਹੇਗਾ। ਜੋ ਗਵਰਨਮੈਂਟ ਨੇ ਐਸਓਪੀਜ਼ ਕੱਢੇ ਆ ਅਸੀਂ ਉਹਦੇ ਤਹਿਤ ਡਰਾਮਾ ਕਰ ਰਹੇ ਹਾਂ। ਇਸ ਦੇ ਬਾਵਜੂਦ ਕੋਈ ਨਾ ਕੋਈ ਯਾਨੀ ਕੋ ਆਪਣੇ ਅੰਦਰ ਦੀ ਕਿੜ ਹੋਏਗੀ। ਸਾਡੇ ਕੰਮ 'ਚ ਕੋਈ ਫਰਕ ਨਹੀਂ ਹੋ, ਸਾਡਾ ਕੋਈ ਐਪੀਸੋਡ ਦੇਖ ਲਓ, ਕੋਈ ਐਪੀਸੋਡ ਦੇਖ ਲਓ, ਉਹਦੇ ਵਿੱਚ ਕੋਈ ਐਲੀਗੇਸ਼ਨ ਨਹੀਂ ਲੱਗ ਸਕਦਾ। ਅਲਹਮਦੁਲਿਲਾ ਸਾਫ਼ ਸ਼ਫਾਫ ਕੰਮ ਕਰ ਰਹੇ ਹਾਂ, ਸਾਡੀਆਂ ਧੀਆਂ ਭੈਣਾਂ ਅੱਗੇ ਵੇਖ ਸਕਦੀਆਂ। ਅੱਛਾ, ਅੰਦਰ ਤੁਸੀਂ ਡੀਸੀ ਕੋ ਗਏ ਸੀ, ਉਹਨੇ ਕੋਈ ਗੱਲ ਸੁਣੀ ਹੈ, ਉਹਨੇ ਕੀ ਕਿਹਾ ਵਾ, ਕੋਈ ਅੰਦਰ ਵਾਲੀ ਗੱਲ ਦੱਸੋ ਨਾ। ਉਹ ਵੀਡੀਓ ਲਈ ਫਿਰਦੇ ਆ, ਕੋਈ ਡਾਂਸ ਆ, ਕੋਈ ਗੰਦਾ ਡਾਂਸ ਕੀਤਾ, ਕੋਈ ਵਲਗੈਰਿਟੀ ਉਹਦੇ ਚ ਆਈ ਹੋਈ ਆ, ਕੀ ਕਹਿੰਦਾ ਉਹ ਕੋਈ ਪੁਰਾਣੀ ਕਲਿੱਪ ਉਹਨਾਂ ਦੇ ਹੱਥੇ ਚੜ ਗਿਆ ਹੋਏਗਾ ਜਿਹਦਾ ਸਾਨੂੰ ਨਹੀਂ ਇਲਮ। ਡੀਸੀਓ ਸਾਹਿਬ ਤੇ ਕਹਿ ਰਹੇ ਅਸੀਂ ਤੁਹਾਡੀ ਗੱਲ ਸੁਣਨੀ ਚਾਹ ਹੀ ਨਹੀਂ ਰਹੇ। ਸਰ ਅਸੀਂ ਐਜ਼ ਯੂਜੂਅਲ ਪਹੁੰਚੇ ਹਾਂ ਸਨ ਮੇ, ਪਤਾ ਲੱਗਾ ਜੀ 4 ਵਜੇ ਆ ਕੇ ਸੀਲ ਕਰ ਗਏ। ਵਜ੍ਹਾ ਕੋਈ ਮਾਲੂਮ ਨਹੀਂ ਹੈ ਕਿ ਕਿਸ ਵਜ੍ਹਾ ਤੋਂ ਕਰਕੇ ਗਏ। ਅਸੀਂ ਇਸ ਮੁਲਕ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਇੱਕ ਤਰ੍ਹਾਂ ਇਸ ਮੁਲਕ ਦੇ ਸਫੀਰ ਹਾਂ। ਸਾਡੇ ਨਾਲ ਇਹ ਸਲੂਕ ਇਹ ਸਮਝ ਲਓ ਕਿ ਫਿਰ ਇਸ ਮੁਆਸ਼ਰੇ 'ਚ ਜੇ ਸਾਡੇ ਨਾਲ ਇਹ ਕੁਝ ਹੋ ਰਿਹਾ ਨਾ ਤੇ ਫਿਰ ਇਸ ਮੁਆਸ਼ਰੇ ਦਾ ਕੋਈ ਹਾਲ ਨਹੀਂ।